ਅੱਜ ਟਰੰਪ ਨੇ ਬੜੇ ਮਾਣ ਦੇ ਨਾਲ ਇਹ ਕਿਹਾ ਕਿ ਟਰੰਪ ਸੇਜ਼ ਟ੍ਰੇਡ ਡੀਲ ਵਿਦ ਚਾਈਨਾ ਇਜ਼ ਡਨ। ਇੱਕ ਪਾਸੇ ਜਿੱਥੇ ਚਾਈਨਾ ਜਿਸ ਨੂੰ ਕਾਬੂ ਜਾਂ ਕੰਟਰੋਲ ਕਰਨ ਲਈ ਹੈ, ਬਾਕੀ ਸਾਰੀ ਜਿਹੜੀ ਪੋਪ ਲੀਲਾ ਰਚੀ ਉਹ ਤਾਂ ਚਾਈਨਾ ਨੂੰ ਸਬਕ ਸਿਖਾਉਣਾ ਸੀ, ਪਰ ਕਿਉਂਕਿ ਚਾਈਨਾ ਝੁਕਿਆ ਵੀ ਨਹੀਂ ਔਰ ਅਮਰੀਕਾ ਨੇ ਵੀ ਆਪਣੇ ਇੰਟਰਸਟ ਸਾਹਮਣੇ ਰੱਖੇ ਔਰ ਇਵੈਂਚੁਅਲੀ ਜਦੋਂ ਦੋ ਪਾਵਰਫੁਲ ਔਰ ਬਾਗੈਰਤ ਮੁਲਕ ਆਪਸ 'ਚ ਨੈਗੋਸ਼ੀਏਟ ਕਰਦੇ ਨੇ, ਇਵੇਂ ਹੀ ਹੁੰਦਾ, ਉਹਦੇ 'ਚ ਕੁਛ ਗਿਵ ਐਂਡ ਟੇਕ ਤਾਂ ਹੁੰਦੀ ਹੈ, ਪਰ ਇਵੈਂਚੁਅਲੀ ਇਹ ਡੀਲ ਕਲਿੰਚ। ਜਿਨ੍ਹਾਂ ਨੇ ਮੋਦੀ ਦਾ ਯਾਰ ਟਰੰਪ ਕੇਕ ਉਹਦੇ ਮੂੰਹ ਨੂੰ ਲਾ ਰਹੇ ਨੇ ਔਰ ਉਹ ਵੀ ਕਹਿ ਰਿਹਾ ਆਈ ਲਾਈਕ ਹਿੰਦੂ, ਚੈੱਕ ਜੇਬ 'ਚ ਪਾ ਰਿਹਾ ਔਰ ਉੱਥੇ ਸਟੇਡੀਅਮ ਦੇ ਵਿੱਚ ਹਿਊਸਟਨ ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਭਾਰਤ ਮੋਦੀ ਜੋ ਚਾਹੇ ਮੁਮਕਿਨ ਹੈ। ਜੋ ਹਾਲ ਉਹਨਾਂ ਦਾ ਦੇਖੋ, ਨਾਲੇ ਕਿੰਨਾ ਕੁ ਉਹਨਾਂ ਦਾ ਐਕਸਪੋਰਟ ਹੈ ਅਮਰੀਕਾ ਨੂੰ, ਪੀਨਟਸ ਵੀ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਇਹ ਕਿਸੇ ਕੰਢੇ ਵੀ ਨਹੀਂ ਲੱਗੇ। ਪਹਿਲਾਂ ਤਾਂ ਸੀ ਕਿ ਜੀ ਅਸੀਂ ਜੂਨ ਤੱਕ ਇੰਡੋ US ਡੀਲ ਜਿਹੜੀ ਸਪੈਸ਼ਲ ਰੁਤਬਾ ਰੱਖਦੀ ਹੈ ਉਸ ਫਿਰ ਹੋਇਆ ਜੀ ਨਹੀਂ, ਉਹ ਲੰਬੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ। ਇਨ ਦਾ ਮੀਨ ਟਾਈਮ ਅਸੀਂ ਜਿਹੜੀ ਹੈ ਉਹ ਮਿਨੀ ਡੀਲ ਸਾਈਨ ਕਰਾਂਗੇ। ਹੁਣ ਅੱਜ ਜੈ ਸ਼ੰਕਰ ਕਹਿ ਰਿਹਾ ਹੈ India hopes to get trade deal with US by next month। ਹੁਣ ਇੱਥੇ ਡੀਲ ਸਟ੍ਰਾਈਕ ਹੋ ਗਈ ਚਾਈਨਾ ਨਾਲ, ਜਿਹਦੇ ਲਈ ਇਹ ਸਾਰਾ ਜਿਹੜੀ ਹੈ ਉਹ ਰੌਲਾ ਪਾਇਆ ਹੋਇਆ ਸੀ। ਪਰ ਭਾਰਤ ਦਾ ਹਾਲ ਹੈ ਕਿ ਵੀ ਇੰਡੀਆ ਨੂੰ ਅਜੇ ਵੀ ਹੋਪ ਹੈ ਕਿ ਜੀ ਅਸੀਂ ਜਿਹੜਾ ਉਹ ਇਹ ਡੀਲ ਨੂੰ ਕਲਿੰਚ ਕਰ ਲਈਏ। व्यूअर्स वेलकम बैक ऑन आवर प्रोग्राम। सो भी इस गलबात करन जा रहे हैं कि प्रेजिडेंट ट्रंप ने ऐलान किया है कि अमरीका ते चीन विचकार वपारक डील सिरे चढ़ जा रही है और दूसरे पासे भारत वालों बार-बार वपारक डील नेड़े लगन दे दाविਆਂ ਦੇ ਬਾਵਜੂਦ ਕੋਈ ਕਾਮਯਾਬੀ ਨਹੀਂ ਮਿਲ ਰਹੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਹੁਣ ਤੋਂ 5 ਪ੍ਰੈਜ਼ੀਡੈਂਟਸ ਪਹਿਲਾਂ ਜਦੋਂ ਅਸੀਂ ਜੂਨੀਅਰ ਬੁਸ਼ ਦੇ 2 ਟਰਮਸ ਦੀ ਗੱਲ ਕਰਦੇ ਹਾਂ, ਓਬਾਮਾ ਦੀਆਂ 2 ਟਰਮਸ ਦੀ ਗੱਲ ਕਰਦੇ ਹਾਂ, ਟਰੰਪ ਦੀ ਪਹਿਲੀ ਟਰਮ ਔਰ ਬਾਈਡਨ ਦੀ ਰਾਦਰ 6 ਪ੍ਰੈਜ਼ੀਡੈਂਟਸ, ਇਹ ਆਲਰੇਡੀ ਅਮਰੀਕਾ ਨੇ ਮਿਥਲਿਆ ਸੀ ਕਿ ਵੀ ਚਾਈਨਾ ਜਿਹੜਾ ਉਹ ਇੱਕ ਹੁਣ ਰੀਅਲ ਰਾਈਵਲ ਹੈ ਔਰ ਇਹ ਵੀ ਸੋਵੀਅਤ ਯੂਨੀਅਨ ਦਾ ਕਲੈਪਸ ਤਾਂ 1999-90 'ਚ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਅਮਰੀਕਾ ਦਾ ਜਿਹੜਾ ਸੁਪਰ ਪਾਵਰ ਸਟੇਟਸ ਸੀ ਉਹ ਆਲਮੋਸਟ 1 ਡੈਕੇਡ ਤਾਂ ਮੇਨਟੇਨ ਰਿਹਾ। ਬਟ 9/11 ਤੋਂ ਬਾਅਦ ਜਿਹੜੇ ਨਵੇਂ ਚੈਲੰਜਸ ਆਏ ਔਰ ਉਸ ਸਾਰੇ ਦੇ ਚੱਲਦੇ ਆ ਨਵੀਆਂ ਚਾਈਨੀਜ਼ ਦੀ ਇਕੋਨਮੀ ਦੀ ਪ੍ਰੋਗਰੈਸ ਵੀ ਔਰ ਉਸ ਪੀਰੀਅਡ 'ਤੇ ਈਵਨ ਬ੍ਰਾਜ਼ੀਲ ਵੀ ਔਰ ਇਹ ਰੌਲਾ ਸ਼ੁਰੂ ਹੋ ਗਿਆ ਕਿ ਜੀ ਮਲਟੀਪੋਲਰ ਵਰਲਡ ਹੋ ਗਿਆ ਕਿ ਵੀ ਹੁਣ ਇੱਕ ਜਿਹੜਾ ਉਹ ਧਰੁਵੀਕਰਨ ਨਹੀਂ ਹੈ, ਕਈ ਪੋਲ ਹੋਣਗੇ। ਲੇਕਿਨ ਚਾਈਨਾ ਨੇ ਅੱਜ ਜਦੋਂ ਅਸੀਂ ਦੁਨੀਆ ਦੀਆਂ ਇਕੋਨਮੀਜ਼ ਦੀ ਗੱਲ ਕਰਦੇ ਹਾਂ ਜਾਂ ਮਿਲੀਟੈਰਲੀ ਜਾਂ ਟੈਕਨੋਲੋਜੀ ਜਾਂ ਨਵੇਂ ਦੁਨੀਆ ਦੇ ਵੈਪਨ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਸਪੇਸ ਟੈਕਨੋਲੋਜੀ ਔਰ ਦੂਸਰੇ ਸਾਰੇ ਦਾ ਜ਼ਿਕਰ ਹੁੰਦਾ ਤੇ ਜ਼ਾਹਰ ਹੈ ਕਿ ਵੀ ਇਹ ਜੇ ਅਮਰੀਕਾ ਨੂੰ ਕੋਈ ਰੀਅਲ ਟੱਕਰ ਦੇ ਰਿਹਾ ਹੈ ਜਾਂ ਜਿਹੜਾ ਕੰਪੀਟੀਟਰ ਹੈ ਉਹ ਚਾਈਨਾ ਹੈ ਅਮਰੀਕਾ ਦਾ। ਔਰ ਈਵਨ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਥੱਲੇ ਚਾਈਨਾ ਆਪਣਾ ਪੁਰਾਣਾ 4-5 ਹਜ਼ਾਰ ਸਾਲ ਤੋਂ ਜਿਹੜਾ ਉਹਨਾਂ ਦੀ ਉਹ ਸਿਲਕ ਰਾਊਟ ਵਪਾਰਕ ਤੌਰ 'ਤੇ ਸੀ ਉਹਨੂੰ ਮੇਨਟੇਨ ਕਰਨ ਦੀ ਗੱਲ ਕਰਦਾ ਤਾਂ 150 ਦੇ ਕਰੀਬ ਮੁਲਕ 193 'ਚੋਂ ਆਲਰੇਡੀ ਕਿਸੇ ਨਾ ਕਿਸੇ ਲਿਹਾਜ਼ ਨਾਲ ਚਾਈਨਾ ਦੇ ਨਾਲ ਜੁੜੇ ਹੋਏ ਨੇ, ਸਿਗਨੇਟਰੀ ਨੇ ਔਰ ਚਾਈਨਾ ਦਾ ਇਸ ਲੈਵਲ ਦਾ ਪ੍ਰਭਾਵ ਹੈ। ਔਰ ਅਮਰੀਕਾ ਦੇ ਨਾਲ ਟ੍ਰੇਡ ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ ਚਾਈਨਾ ਨੇ ਸ਼ੁਰੂਆਤ ਕੀਤੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਪਹਿਲਾਂ ਤੱਕ ਜਿਹੜੀ ਸਰਪਲਸ ਸੀ ਉਹ $600 ਬਿਲੀਅਨ ਦੇ ਕਰੀਬ ਸਰਪਲਸ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਜਿਹੜਾ ਭਾਰਤ ਚੀਨ ਨੂੰ ਅੱਖਾਂ ਦਿਖਾਉਂਦਾ ਸੀ ਔਰ ਹਮ ਅਕਸਾਈ ਚਿੰਨ੍ਹ ਵੀ ਲੈ ਲੈਂਗੇ ਜਾਂ ਦੂਜੇ, ਜਿੰਨੀ ਭਾਰਤ ਦੀ ਸਾਰੀ ਇਕੋਨਮੀ ਹੈ $3.5 ਟ੍ਰਿਲੀਅਨ ਦੀ, ਉਨਾ ਚਾਈਨਾ ਦਾ ਇਕੱਲਾ ਐਕਸਪੋਰਟ ਹੈ। ਜਿੰਨਾ ਚਾਈਨਾ ਐਕਸਪੋਰਟ ਕਰਦਾ ਹੈ ਉਹਦੇ 'ਚੋਂ ਉਹਦੀ ਇਕੋਨਮੀ ਦਾ 3.5 ਜਿਹੜਾ $1 ਟ੍ਰਿਲੀਅਨ ਇੰਡੀਆ ਦੀ ਸਾਰੀ ਇਕੋਨਮੀ ਦਾ ਉਹ ਤੋਂ ਜ਼ਿਆਦਾ ਚਾਈਨਾ ਦਾ ਐਕਸਪੋਰਟ ਹੈ।
ਔਰ ਜ਼ਾਹਰ ਹੈ ਕਿ ਜੌਬਸ ਵੀ ਅਮਰੀਕਾ 'ਚੋਂ ਨਿਕਲੇ, ਦੂਜੇ ਵੀ ਭਾਵੇਂ ਅਮਰੀਕਨ ਇਨਵੈਸਟਰ ਹੀ ਨੇ, ਉਹ ਚਾਈਨਾ 'ਚ ਬੈਠੇ ਹੋਣ ਜਾਂ ਮੈਕਸੀਕੋ 'ਚ ਬੈਠੇ ਹੋਣ, ਲੇਕਿਨ ਇਸ ਮਾਮਲੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਮਿੱਥ ਕੇ ਕਿ ਭਾਈ ਜੌਬਸ ਵੀ ਇੱਥੇ, ਮੈਨੂਫੈਕਚਰਿੰਗ ਵੀ ਇੱਥੇ ਹੋਏਗੀ, ਔਰ ਇਸ ਸਾਰੇ ਦੇ ਥੱਲੇ ਉਹਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਜੇ ਉਹਨਾਂ ਦਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੈਂਸਬਾਜ਼ੀ ਚੱਲ ਰਹੀ ਹੈ। ਸੋ ਚਾਈਨਾ ਨੂੰ ਜਿਹੜਾ ਹੈ ਉਹ ਕਾਫੀ ਦਬਾਅ ਥੱਲੇ ਲਿਆਂਦਾ, 100% ਟੈਰਿਫ, 100%, 3500%, ਪਤਾ ਨਹੀਂ ਕਿੰਨੇ ਕਿੰਨੇ ਕਰਦੇ ਕਰਾਂਦੇ ਫਿਰ ਉਹਨਾਂ ਨੇ ਦੇਖਿਆ ਵੀ ਗੱਲ ਤਾਂ ਇਹ ਹੁੰਦੀ ਹੈ ਵੀ ਕੌਣ ਕਿੱਥੇ ਜਾ ਕੇ ਝੁਕਦਾ, ਕਿੱਥੇ ਕਰਦਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਚਾਈਨਾ ਨੇ ਆਪਣਾ ਸਟਰੋਂਗ ਗਰਾਊਂਡ ਰੱਖੀ, ਡਿਫਾਇੰਸ ਰੱਖਿਆ, ਪਰ ਇਹ ਵੀ ਚਾਈਨਾ ਨੂੰ ਵੀ ਇਹ ਰੀਅਲਾਈਜੇਸ਼ਨ ਹੈ ਕਿ ਅਲਟੀਮੇਟਲੀ ਉਹਨਾਂ ਦੀ ਆਪਣੀ ਇਕੋਨਮੀ ਵੀ ਲੌਂਗ ਟਰਮ ਸਫਰ ਕਰੇਗੀ ਜੇ ਅਮਰੀਕਾ ਦੇ ਨਾਲ ਕਿਸੇ ਕਿਸਮ ਦੀ ਕੋਈ ਡੀਲ ਜਿਹੜੀ ਹੈ ਸਟ੍ਰਾਈਕ ਨਹੀਂ ਹੁੰਦੀ। ਸੋ ਇਹ ਉਹਨਾਂ ਦੀ ਜਿਹੜੀ ਬਿਜ਼ਨਸ ਡੀਲ ਦੀ ਕਈ ਪੜਾਅ ਚੱਲ ਰਹੇ ਸੀ। ਪਹਿਲੇ ਸਟੇਜ ਤੇ ਬਿਟਰਨੈਸ ਸੀ, ਫਿਰ ਐਕੂਜ਼ੇਸ਼ਨ ਸੀ, ਫਿਰ ਦੂਜਾ ਸੀ। ਹੁਣ ਪਿਛਲੇ 2 ਦਿਨਾਂ ਤੋਂ ਲੰਡਨ ਦੇ ਵਿੱਚ ਬੜੀ ਇੰਟੈਂਸ ਟ੍ਰੇਡ ਟਾਕ ਚੱਲ ਰਹੀ ਸੀ ਜਿਹਦੇ 'ਚ US ਕਮਰਸ ਸੈਕਟਰੀ ਹਾਵਰਡ ਲੁਟਨਿਕ ਗਏ ਹੋਏ ਸੀ, ਔਰ ਉਹਨਾਂ ਨੇ ਜਿਹੜਾ ਇਹ ਇਸ ਤੋਂ ਪਹਿਲਾਂ ਪਹਿਲਾ ਪਿਛਲੇ ਮਹੀਨੇ ਜਿਹੜਾ ਜਨੀਵਾ ਦੇ ਵਿੱਚ ਬਾਈਲੈਟਰਲ ਟੈਰਿਫ ਨੂੰ ਲੈ ਕੇ ਕੀ ਘਟਾਣਾ ਹੈ ਕਿ ਉਹਦੀ ਗੱਲਬਾਤ ਚੱਲ ਰਹੀ ਸੀ। ਪਰ ਹੁਣ ਜੇ ਗੱਲ ਨੂੰ ਅਸੀਂ ਕਨਕਲੂਜਨ ਤੇ ਕਰੀਏ ਕਿ ਅੱਜ ਟਰੰਪ ਨੇ ਬੜੇ ਮਾਣ ਦੇ ਨਾਲ ਇਹ ਕਿਹਾ ਕਿ ਟਰੰਪ ਸੇਜ਼ ਟ੍ਰੇਡ ਡੀਲ ਵਿਦ ਚਾਈਨਾ ਇਜ਼ ਡਨ, ਵੀ ਇਹ ਹੋ ਗਿਆ ਹੁਣ। ਸਿਰਫ ਕਿਉਂਕਿ ਇਹ ਨੈਗੋਸ਼ੀਏਟਿੰਗ ਟੀਮ ਕਰਦੀ ਹੈ ਜਿਹੜੀ ਨੈਗੋਸ਼ੀਏਸ਼ਨ ਹੈ ਵੀ ਕਿਹਦਾ ਕੀ ਹੈ, ਹੁਣ ਸਿਰਫ ਫਾਈਨਲ ਅਪਰੂਵਲ ਪ੍ਰੈਜ਼ੀਡੈਂਟ ਟਰੰਪ ਦੀ ਔਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਹੋਣੀ ਹੈ। ਉਹ ਫਾਰਮਲੀ ਹੁੰਦਾ ਤਾਂ ਦਸਤਖਤ ਕਰਨੇ ਹੁੰਦੇ ਨੇ, ਨੈਗੋਸ਼ੀਏਸ਼ਨ ਦਾ ਟੀਮ ਕਰਦੀ ਹੈ। ਔਰ ਜਿਹੜਾ ਉਸ ਦਾ ਲੁਬੇ ਲਬਾਬ ਸਾਹਮਣੇ ਆਇਆ ਉਹ ਇਹ ਹੈ ਕਿ ਭਾਈ ਇਹ ਚਾਈਨਾ ਅਮਰੀਕਾ ਨੂੰ ਫੁੱਲ ਮੈਗਨੇਟਸ ਐਂਡ ਐਨੀ ਨੈਸੈਸਰੀ ਰੇਅਰ ਅਰਥਸ ਵਿਲ ਬੀ ਸਪਲਾਈਡ ਅਪ ਫਰੰਟ ਬਾਈ ਚਾਈਨਾ, ਕਿ ਵੀ ਚਾਈਨਾ ਨੂੰ, ਕਿਉਂਕਿ ਚਾਈਨਾ ਦੇ ਕੋਲ ਇਸ ਵੇਲੇ ਦੁਨੀਆ ਦਾ ਇੱਕ ਵੱਡਾ ਜਿਹੜਾ ਜਿਹਦੇ ਥੱਲੇ ਨਾਲ ਜੁੜੇ ਹੋਏ ਉਹਨਾਂ ਦੇ ਸਭ ਕੰਪਿਊਟਰ ਔਰ ਦੂਜੇ ਤੀਜੇ ਨੇ ਉਹ ਰੇਅਰ ਅਰਥ ਮਟੀਰੀਅਲ ਨੇ ਕਿ ਵੀ ਔਰ ਫੁੱਲ ਮੈਗਨੇਟ ਨੇ। ਉਹਨੇ ਕਿਹਾ ਜੀ ਉਹ ਚਾਈਨਾ ਨੇ ਅਮਰੀਕਾ ਨੂੰ ਦੇਣ ਤੇ ਪਾਬੰਦੀ ਲਾ ਦਿੱਤੀ ਵੀ ਚਾਈਨਾ ਉਹ ਸਪਲਾਈ ਕਰੇਗਾ। ਦੂਜੇ ਪਾਸੇ ਅਮਰੀਕਾ ਨੇ ਚਾਈਨੀਜ਼ ਸਟੂਡੈਂਟ ਦੇ ਅਮਰੀਕਨ ਯੂਨੀਵਰਸਿਟੀਆਂ ਜਾਣ ਤੇ ਪਾਬੰਦੀ ਲਾ ਦਿੱਤੀ ਸੀ। ਉਹਨਾਂ ਨੇ ਕਿਹਾ ਜੀ ਉਹ ਵੀ ਅਸੀਂ ਪਾਬੰਦੀ ਚੁੱਕ ਦਿੱਤੀ ਹੈ और चाइना रेयर अर्थ मटेरियल सप्लाई करेगा और चाइनीज स्टूडेंट्स कैन यूज़ अवर कॉलेजेस एंड यूनिवर्सिटीज़। और इस सारे दे नाल जिहड़ा रफली वाइट हाउस ऑफिशियल ने कहा कि भी जिहड़ा एग्रीमेंट होया उहदे थल्ले US 55% टैरिफ जिहड़ा है वो जिहड़ियां चाइना तो आउण वालियां चीज़ां ने उन्हां ते लाएगा और उहदे च 10% तो ऑलरेडी बेसलाइन हुंदा है, रेसिप्रोकल टैरिफ हुंदी है। 20% ਜਿਹੜੀ ਆ ਉਹਨਾਂ ਨੇ ਫੈਂਟੇਨਾਈਲ ਟ੍ਰੈਫਿਕਿੰਗ ਦੀ ਤੇ 25% ਟੈਰਿਫ ਪ੍ਰੀ ਐਗਜ਼ਿਸਟਿੰਗ ਜਿਹੜੀਆਂ ਹੈ ਹੀ ਸੀ। ਸੋ ਆਲਮੋਸਟ 15 ਵੀ ਚਾਈਨਾ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਔਰ ਉਹ ਵੀ ਜਿਹੜਾ ਟੈਰਿਫ ਲੱਗੇਗੀ ਉਹ ਕੀਮਤਾਂ ਤਾਂ ਅਮਰੀਕਨ ਕਸਟਮਰ ਪੇ ਕਰੇਗਾ। ਦੂਸਰੇ ਪਾਸੇ ਚਾਈਨਾ ਜਿਹੜਾ ਉਹ 10% ਟੈਰਿਫ US ਇੰਪੋਰਟਸ ਦੇ ਉੱਤੇ ਜਿਹੜਾ ਉਹ ਚਾਰਜ ਕਰੇਗਾ। ਸੋ ਟਰੰਪ ਨੇ ਕਿਹਾ ਕਿ ਵੀ ਅਸੀਂ ਜਿਹੜਾ ਬਹੁਤ ਵਧੀਆ ਡੀਲ ਹੋਈ ਹੈ, ਆਵਰ ਰਿਲੇਸ਼ਨਸ਼ਿਪ ਇਜ਼ ਐਕਸਲੈਂਟ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਉਹਨਾਂ ਦੇ ਲਈ ਇਹ ਜੇ ਡੀਲ ਕਲਿੰਚ ਹੋ ਗਈ ਹੈ ਕਿਉਂਕਿ ਜੇ ਦੋਨਾਂ ਨੇ ਅਨਾਉਂਸ ਅਜੇ ਕਰਨਾ ਹੈ, ਕੋਈ ਲਾਸਟ ਮਿਨਟ ਕੁਛ ਐਸਾ ਨਾ ਹੋਏ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਜਿੱਥੇ ਚਾਈਨਾ ਜਿਸ ਨੂੰ ਕਾਬੂ ਜਾਂ ਕੰਟਰੋਲ ਕਰਨ ਲਈ ਹੈ, ਬਾਕੀ ਸਾਰੀ ਜਿਹੜੀ ਪੋਪ ਲੀਲਾ ਰਚੀ ਉਹ ਤਾਂ ਚਾਈਨਾ ਨੂੰ ਸਬਕ ਸਿਖਾਉਣਾ ਸੀ, ਪਰ ਕਿਉਂਕਿ ਚਾਈਨਾ ਝੁਕਿਆ ਵੀ ਨਹੀਂ ਔਰ ਅਮਰੀਕਾ ਨੇ ਵੀ ਆਪਣੇ ਇੰਟਰਸਟ ਸਾਹਮਣੇ ਰੱਖੇ ਔਰ ਇਵੈਂਚੁਅਲੀ ਜਦੋਂ ਦੋ ਪਾਵਰਫੁਲ ਔਰ ਬਾਗੈਰਤ ਮੁਲਕ ਆਪਸ 'ਚ ਨੈਗੋਸ਼ੀਏਟ ਕਰਦੇ ਨੇ, ਇਵੇਂ ਹੀ ਹੁੰਦਾ, ਉਹਦੇ 'ਚ ਕੁਛ ਗਿਵ ਐਂਡ ਟੇਕ ਤਾਂ ਹੁੰਦੀ ਹੈ, ਪਰ ਇਵੈਂਚੁਅਲੀ ਇਹ ਡੀਲ ਕਲਿੰਚ ਹੋਈ। ਹੁਣ ਤੁਸੀਂ ਭਾਰਤ ਦਾ ਹਾਲ ਦੇਖੋ, ਜਿਨ੍ਹਾਂ ਨੇ ਮੋਦੀ ਦਾ ਯਾਰ ਟਰੰਪ ਕੇਕ ਉਹਦੇ ਮੂੰਹ ਨੂੰ ਲਾ ਰਹੇ ਨੇ ਔਰ ਉਹ ਵੀ ਕਹਿ ਰਿਹਾ ਆਈ ਲਾਈਕ ਹਿੰਦੂ ਨਾਲ ਚੈੱਕ ਜੇਬ 'ਚ ਪਾ ਰਿਹਾ ਔਰ ਉੱਥੇ ਸਟੇਡੀਅਮ ਦੇ ਵਿੱਚ ਹਿਊਸਟਨ ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਭਾਰਤ ਮੋਦੀ ਜੋ ਚਾਹੇ ਮੁਮਕਿਨ ਹੈ। ਜੋ ਹਾਲ ਉਹਨਾਂ ਦਾ ਦੇਖੋ
ਨਾਲੇ ਕਿੰਨਾ ਕੁ ਉਹਨਾਂ ਦਾ ਐਕਸਪੋਰਟ ਹੈ ਅਮਰੀਕਾ ਨੂੰ, ਪੀਨਟਸ ਵੀ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਇਹ ਕਿਸੇ ਕੰਢੇ ਵੀ ਨਹੀਂ ਲੱਗੇ ਔਰ ਨਤੀਜੇ ਦੇ ਤੌਰ ਤੇ ਤੁਸੀਂ ਇਹਨਾਂ ਦਾ ਦੇਖੋਗੇ ਕਿ ਵੀ ਪਹਿਲਾਂ ਤਾਂ ਸੀ ਕਿ ਜੀ ਅਸੀਂ ਜੂਨ ਤੱਕ ਇੰਡੋ US ਡੀਲ ਜਿਹੜੀ ਸਪੈਸ਼ਲ ਰੁਤਬਾ ਰੱਖਦੀ ਹੈ ਉਸ ਫਿਰ ਹੋਇਆ ਜੀ ਨਹੀਂ ਉਹ ਲੰਬੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ। ਇਨ ਦਾ ਮੀਨ ਟਾਈਮ ਅਸੀਂ ਜਿਹੜੀ ਹੈ ਉਹ ਮਿਨੀ ਡੀਲ ਸਾਈਨ ਕਰਾਂਗੇ। ਹੁਣ ਅੱਜ ਜੈ ਸ਼ੰਕਰ ਕਹਿ ਰਿਹਾ ਇੰਡੀਆ ਹੋਪਸ ਟੂ ਗੈਟ ਟ੍ਰੇਡ ਡੀਲ ਵਿਦ US ਬਾਈ ਨੈਕਸਟ ਮੰਥ। ਹੁਣ ਇੱਥੇ ਡੀਲ ਸਟ੍ਰਾਈਕ ਹੋ ਗਈ ਚਾਈਨਾ ਨਾਲ ਜਿਹਦੇ ਲਈ ਇਹ ਸਾਰਾ ਜਿਹੜੀ ਹੈ ਉਹ ਰੌਲਾ ਪਾਇਆ ਹੋਇਆ ਸੀ। ਪਰ ਭਾਰਤ ਦਾ ਹਾਲ ਹੈ ਕਿ ਵੀ ਇੰਡੀਆ ਨੂੰ ਅਜੇ ਵੀ ਹੋਪ ਹੈ ਕਿ ਜੀ ਅਸੀਂ ਜਿਹੜਾ ਉਹ ਇਹ ਡੀਲ ਨੂੰ ਕਲਿੰਚ ਕਰ ਲਈਏ। ਔਰ ਉਹਨੇ ਕਿਹਾ ਕਿ ਜੀ ਵੀ ਹੈਵ ਆਲਰੇਡੀ ਬਿਗਨ ਬਾਇਲੇਟਰਲ ਨੈਗੋਸ਼ੀਏਸ਼ਨਸ ਫॉर ਅ ਟ੍ਰੇਡ ਐਗਰੀਮੈਂਟ। ਮੋਦੀ ਨੂੰ ਜਿਹੜਾ ਹੋਸਟ ਕੀਤਾ ਸੀ ਡੋਨਲਡ ਟਰੰਪ ਨੇ ਫਰਵਰੀ 'ਚ ਐਂਡ ਦੇ ਐਗਰੀਡ ਟੂ ਐਕਸਪੈਂਡ ਐਕਸੈਸ ਟੂ ਈਚ ਅਦਰਸ ਮਾਰਕੀਟਸ। We are hopeful of reaching an agreement before the tariff suspension ends on July 9 ਕਿਉਂਕਿ 9 ਜੁਲਾਈ ਤੱਕ ਪੌਜ਼ ਦਿੱਤਾ ਹੋਇਆ, ਅਦਰਵਾਈਜ਼ ਫੁੱਲ ਲੱਗਣਗੇ। ਸੋ ਸਾਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹਨੂੰ ਕਹਿੰਦੇ ਨੇ ਕਿਆ ਪਿੱਦੀ ਕਾ ਸ਼ੋਰਬਾ। ਕਿੰਨਾ ਰੌਲਾ ਪਾਇਆ ਹੋਇਆ ਸੀ, ਕਿੰਨਾ ਦੂਜਾ। ਔਰ ਹਕੀਕਤ ਇਹ ਹੈ ਕਿ ਵੀ ਅਲਟੀਮੇਟਲੀ ਤਾਕਤਵਰ ਹੀ ਹੁੰਦਾ ਹੈ ਤੇ ਹੌਲੋ ਤੁਸੀਂ ਥੋਥਾ ਚਨਾ ਬਾਜੇ ਖਾਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।